ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਅੱਜ ਦੇ ਦਿਨ ਜਿਹੜੀ ਅਸੀਂ ਗੱਲਬਾਤ ਕਰਵਾਉਂਦੇ ਹਾਂ, ਚੰਡੀਗੜ੍ਹ ਸਟੂਡੀਓਜ਼ ਤੋਂ ਸਾਡੇ ਨਾਲ ਜੁੜਦੇ ਨੇ ਸੁਸ਼ੀਲ ਦੋਸਾਂਝ ਜੀ। ਸੁਸ਼ੀਲ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਰਾਜ ਕਰਨ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰੇ ਦੋਸਤੋ, ਅਸੀਂ ਤੁਹਾਡੇ ਨਾਲ ਅੱਜ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਪੋਲੀਟਿਕਸ ਦੀ ਗੱਲ ਕਰਾਂਗੇ, ਉੱਥੇ ਸਮਾਜਿਕ ਵਰਤਾਰੇ ਜਿਹੜੇ ਆ ਉਹ ਕਿਸ ਪਾਸੇ ਵੱਲ ਨੂੰ ਸਾਨੂੰ ਲੈ ਕੇ ਜਾ ਰਹੇ ਨੇ, ਕੁਝ ਘਟਨਾਵਾਂ ਦੇ ਹਵਾਲੇ ਨਾਲ ਉਹ ਵੀ ਚਰਚਾ ਕਰਾਂਗੇ ਤੇ ਹਰ ਤਰ੍ਹਾਂ ਕੋਸ਼ਿਸ਼ ਕਰਾਂਗੇ ਕਿ ਨਜ਼ਰ ਥੱਲੇ ਤੱਕ ਜਾਵੇ ਵੀ ਅਸਲ 'ਚ ਪਿਆ ਕੀ ਹੈ ਥੱਲੇ, ਜਿਹਦੇ ਕਰਕੇ ਸਾਰੀਆਂ ਘਟਨਾਵਾਂ ਵਾਪਰ ਰਹੀਆਂ, ਚਾਹੇ ਉਹ ਰਾਜਸੀ ਹੋਣ, ਚਾਹੇ ਆਰਥਿਕ, ਚਾਹੇ ਸਮਾਜਿਕ। ਸੋ ਅੱਜ ਦੀ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜਕਰਨ ਵਿੱਚ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ, ਸੁੱਚਾ ਸਿੰਘ ਵਾਈਸੀਲੀਆ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੰਗਰ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ ਅਤੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 408 272 2500 4082722500। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਣ ਤਾਂ ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 408 722 7698 408 722 7698 ਦੇ ਉੱਤੇ। ਅਤੇ ਸੁਸ਼ੀਲ ਜੀ, ਗੱਲਬਾਤ ਸਿਲਸਿਲੇ ਦੇ ਵਿੱਚ ਗੱਲ ਕਰਦੇ ਹਾਂ ਕਾਂਗਰਸ ਨੂੰ ਲੈ ਕੇ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਜੀ ਦਿੱਲੀ ਦੇ ਵਿੱਚ ਪਹੁੰਚੇ ਹੋਏ ਆ, ਸੋਨੀਆ ਗਾਂਧੀ ਨੂੰ ਮਿਲਣਗੇ ਅਤੇ ਅੱਖ ਮੈਨੂੰ ਲੱਗਦਾ ਜੀ ਉਹਨਾਂ ਦੀ ਜਾਂ ਆਪਣੇ ਖਾਸ ਕਿਸੇ ਬੰਦੇ ਲਈ ਪ੍ਰਧਾਨਗੀ ਦੇ ਉੱਤੇ ਆ ਜਾਂ ਚੇਅਰਮੈਨਸ਼ਿਪ ਦੇ ਉੱਤੇ ਹੀ ਆ। ਦੇਖੋ, ਪੰਜਾਬ ਦੀ ਕਾਂਗਰਸ ਪਾਰਟੀ ਅੱਜ ਜਿਸ ਹਾਲਾਤ ਦੇ ਵਿੱਚੋਂ ਲੰਘ ਰਹੀ ਹੈ, ਜੇ ਉਹ ਹਾਲਾਤ ਨਹੀਂ ਬਦਲਦੇ ਤੇ ਇਹ ਰਹਿੰਦੇ ਹੈ ਤੇ ਸਾਰੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਇੱਕ ਦੂਜੇ ਦੀ ਜਿਹੜੀ ਲੈਗ ਪੁਲਿੰਗ ਏਦਾਂ ਹੀ ਕਰਦੀ ਰਹੀ ਤਾਂ ਇਹ ਗਰੰਟੀ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਲਗਾਤਾਰ ਪਹਿਲੀ ਵਾਰ ਦੂਜੀ ਵਾਰੀ ਪੰਜਾਬ ਦੀ ਹਕੂਮਤ ਚੋਂ ਬਾਹਰ ਹੋਏਗੀ। ਦੂਜੀ ਵਾਰੀ ਤਾਂ ਹੋ ਗਈ, ਤੀਜੀ ਵਾਰੀ ਹੋਏਗੀ, 2 ਵਾਰੀ ਤਾਂ ਹੋ ਗਈ, ਲਗਾਤਾਰ ਤੀਜੀ ਵਾਰ ਹਕੂਮਤ ਚੋਂ ਬਾਹਰ ਰਹਿ ਸਕਦੀ ਹੈ ਕਾਂਗਰਸ ਪਾਰਟੀ। ਹੁਣ ਮਸਲਾ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਚਰਚਾ ਅਸੀਂ ਅਕਸਰ ਕਰਦੇ ਹਾਂ। ਕੈਪਟਨ ਅਮਰਿੰਦਰ ਦੀ ਜਿਹੜੀ ਰਾਜਨੀਤੀ ਹੈ ਜਾਂ ਕੰਮ ਕਰਨ ਦੀ ਜਿਹੜੀ ਕਾਰਜਸ਼ੈਲੀ ਹੈ, ਉਹਦੇ ਨਾਲ ਅਸੀਂ ਮੁਤਫਿਕ ਹੋਈਏ ਨਾ ਹੋਈਏ, ਪਰ ਇਹ ਗੱਲ ਕਾਂਗਰਸ ਪਾਰਟੀ ਦੇ ਅੰਦਰੂਨੀ ਹਲਕੇ ਵੀ, ਕਾਂਗਰਸ ਪਾਰਟੀ ਦੇ ਐਕਟਿਵ ਮੈਂਬਰ ਵੀ, ਲੀਡਰ ਵੀ ਵੱਡੀ ਗਿਣਤੀ 'ਚ, ਤੇ ਕਾਂਗਰਸ ਪਾਰਟੀ ਤੋਂ ਬਾਹਰ ਦੇ ਜਿਹੜੇ ਹਲਕੇ ਹੈ, ਚਾਹੇ ਵਿਰੋਧੀਆਂ ਦੇ ਹੋਣ, ਉਹ ਵੀ ਇਹ ਕਹਿੰਦੇ ਆ ਕਿ ਜੇ ਸੱਚਮੁੱਚ ਪੰਜਾਬ ਦੇ ਵਿੱਚ ਬਾਦਲਾਂ ਨੂੰ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਤੇ ਨਾਲ ਜੇ ਭਾਰਤੀ ਜਨਤਾ ਪਾਰਟੀ ਵੀ ਦੇਰ ਤੱਕ ਬਣੀ ਰਹਿੰਦੀ ਹੈ, ਜੇ ਉਹਨਾਂ ਨੂੰ ਕੋਈ ਟੱਕਰ ਦੇ ਸਕਦਾ ਕਾਂਟੇ ਦੀ, ਤਾਂ ਉਹ ਕੈਪਟਨ ਅਮਰਿੰਦਰ ਸਿੰਘ ਹੈ। ਕੈਪਟਨ ਅਮਰਿੰਦਰ ਸਿੰਘ ਦੀ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਉਹਨਾਂ ਦੀ ਕਾਰਜਸ਼ੈਲੀ ਬੜੀ ਆਰਾਮ ਪ੍ਰਸਤੀ ਵਾਲੀ ਹੈ, ਜਿਹਦੇ ਅਸੀਂ ਹੱਕ 'ਚ ਨਹੀਂ ਹੈ, ਪਰ ਇਹ ਗੱਲ ਪੱਕੀ ਹੈ ਕਿ ਕੈਪਟਨ ਅਮਰਿੰਦਰ ਦਾ ਕੰਮ ਕਰਨ ਦਾ ਤਰੀਕਾ ਜਿਹੜਾ ਆ ਉਹ ਬਹੁਤ ਅਗਰੈਸਿਵ ਹੈ, ਤੇ ਜਿਹੜੀ ਇਹ ਅਗਰੈਸਿਵਨੈਸ ਹੈ ਇਹ ਪੰਜਾਬੀਆਂ ਦੀ ਮਾਨਸਿਕਤਾ ਨੂੰ ਟੁੰਬਦੀ ਹੈ। ਇਸੇ ਕਰਕੇ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਜਿਹੜੇ ਆ ਉਹ ਪ੍ਰਤਾਪ ਸਿੰਘ ਬਾਜਵਾ ਹੈ, ਪਰ ਕਾਂਗਰਸ ਪਾਰਟੀ ਦਾ 90% ਜਿਹੜਾ ਥੱਲੋਂ ਕੇਡਰ ਤੋਂ ਲੈ ਕੇ ਉੱਤੇ ਲੀਡਰ ਤੱਕ ਹੈ, ਉਹ ਕੈਪਟਨ ਅਮਰਿੰਦਰ ਦੇ ਨਾਲ ਖਲੋਂਦਾ ਹੈ। 4235 MLA ਉਹਦੇ ਨਾਲ। ਪਰ ਪਿਛਲੇ ਦਿਨਾਂ ਦੇ ਵਿੱਚ ਜਿਸ ਕਿਸਮ ਦੀਆਂ ਘਟਨਾਵਾਂ ਵਾਪਰੀਆਂ, ਖਾਸ ਤੌਰ ਦੇ ਉੱਤੇ ਰਾਹੁਲ ਗਾਂਧੀ ਜਦੋਂ ਆਪਣੀ 2 ਮਹੀਨੇ ਦੀ ਛੁੱਟੀ ਤੋਂ ਬਾਅਦ ਪਰਤ ਰਹੇ ਸੀ, ਤਾਂ ਕੈਪਟਨ ਅਮਰਿੰਦਰ ਨੇ ਜਿਵੇਂ ਰਾਹੁਲ ਗਾਂਧੀ ਦੇ ਉੱਤੇ ਟਿੱਪਣੀ ਕਰ ਦਿੱਤੀ, ਉਹ ਉਹਨਾਂ ਦੀ ਪੋਲੀਟੀਕਲੀ ਤੁਸੀਂ ਕਹਿ ਸਕਦੇ ਹੋ ਕਿ ਸ਼ਾਇਦ ਉਹਨਾਂ ਤੋਂ ਗਲਤੀ ਜਾਂ ਉਕਾਈ ਹੋ ਗਈ,
ਉਸ ਤੋਂ ਬਾਅਦ ਰਾਹੁਲ ਗਾਂਧੀ ਦਾ ਜਿਹੜਾ ਇਸ ਤਰ੍ਹਾਂ ਦਾ ਚਰਚਾ ਚੱਲ ਪਿਆ ਕਿ ਉਹ ਪ੍ਰਤਾਪ ਸਿੰਘ ਬਾਜਵਾ ਦੀ ਪਿੱਠ ਥਾਪੜ ਰਹੇ ਆ। ਹੁਣ ਸਾਰੇ ਕੁਝ ਦੇ ਬਾਵਜੂਦ ਪੰਜਾਬ ਦੇ ਹਾਲਾਤ ਇਸ ਕਿਸਮ ਦੇ ਬਣ ਗਏ ਕਾਂਗਰਸ ਪਾਰਟੀ ਦੇ ਵੀ ਅੰਦਰੋਂ ਵੀ ਆਵਾਜ਼ਾਂ ਤੇਜ਼ ਹੋ ਗਈਆਂ ਕਿ ਪ੍ਰਤਾਪ ਸਿੰਘ ਬਾਜਵਾ ਤਾਂ ਜਿਹੜਾ ਹੈਗਾ ਉਹਨਾਂ ਦਾ ਆਪਣਾ ਜ਼ਿਲ੍ਹਾ ਗੁਰਦਾਸਪੁਰ, ਉਸ ਜ਼ਿਲ੍ਹੇ ਵਿੱਚ ਵੀ ਆਪਣੇ ਜਿਹੜੀ ਕਾਂਗਰਸ ਪਾਰਟੀ ਦੇ ਲੀਡਰ ਜਾਂ ਵਿਧਾਇਕ ਉਹਨਾਂ ਨੂੰ ਆਪਣੇ ਨਾਲ ਹੀ ਰੱਖ ਸਕੇ, ਆਪਣੀ ਪਤਨੀ ਤੇ ਆਪਣੇ ਭਰਾ ਤੋਂ ਮਿਲ। ਸੋ ਕੈਪਟਨ ਅਮਰਿੰਦਰ ਜਿਹੜੇ ਆ ਉਹਨਾਂ ਨੇ ਓਵਰਆਲ ਸਾਰੇ ਕਾਂਗਰਸੀ ਹਲਕਿਆਂ ਦੇ ਉੱਤੇ ਆਪਣਾ ਇੱਕ ਤੁਸੀਂ ਕਹਿ ਲਓ ਵੀ ਆਪਣਾ ਪ੍ਰਭਾਵ ਜਿਹੜਾ ਆ ਉਹ ਛੱਡਿਆ। ਇਹ ਸਾਰੀਆਂ ਗੱਲਾਂ ਕਰਕੇ ਹੁਣ ਕੈਪਟਨ ਅਮਰਿੰਦਰ ਦੇ ਹੱਕ 'ਚ ਕੱਲ੍ਹ ਖਬਰ ਆ ਰਹੀ ਸੀ ਵੀ 3 ਕਾਂਗਰਸ ਦੀਆਂ ਵਿਧਾਇਕ ਬੀਬੀਆਂ ਹਰਚੰਦ ਕੌਰ, ਕਰਨ ਬਰਾੜ ਤੇ ਇੱਕ ਹੋਰ, ਉਹ ਜਾ ਕੇ ਆਈ ਆ ਹਾਈਕਮਾਂਡ ਨੂੰ ਮਿਲ ਕੇ ਆਈਆਂ ਸੋਨੀਆ ਗਾਂਧੀ ਨੂੰ ਜਾਂ ਰਾਹੁਲ ਗਾਂਧੀ ਨੂੰ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੈਪਟਨ ਅਮਰਿੰਦਰ ਤੋਂ ਬਿਨਾਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਗੁਜ਼ਾਰਾ ਨਹੀਂ ਹੈ। ਨਾਲ ਦੀ ਨਾਲ ਇਹ ਵੀ ਖਬਰ ਆਈ ਕਿ ਸੁਨੀਲ ਜਾਖੜ ਜਿਹੜੇ ਵਿਰੋਧੀ ਧਿਰ ਦੇ ਵੀ ਆਗੂ ਹੈ ਤੇ ਕਾਂਗਰਸ ਵਿਧਾਇਕ ਦਲ ਦੇ ਵੀ ਆਗੂ ਆ, ਉਹ ਵੀ ਵਿਦੇਸ਼ ਜਾਣ ਤੋਂ ਪਹਿਲਾਂ ਹਾਈਕਮਾਨ ਨੂੰ ਇਹ ਕਹਿ ਕੇ ਆਏ ਆ ਕਿ ਜੇ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਸੱਚਮੁੱਚ ਇੱਕ ਹਨੇਰੇ ਚੋਂ ਨਿਕਲ ਕੇ ਸਵੇਰੇ ਵੱਲ ਨੂੰ ਸਫ਼ਰ ਸ਼ੁਰੂ ਕਰਦਾ ਹੈ ਤੇ ਫਿਰ ਕੈਪਟਨ ਅਮਰਿੰਦਰ ਨੂੰ ਅੱਗੇ ਲਿਆਓ। ਇਹ ਕੱਲ੍ਹ ਦੀ ਖਬਰ ਹੈ। ਕੱਲ੍ਹ ਤੋਂ ਤੁਰੰਤ ਬਾਅਦ ਅੱਜ ਇਹ ਖਬਰ ਆ ਗਈ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਜੀ ਦਿੱਲੀ ਪਹੁੰਚ ਗਏ ਤੇ ਅੱਜ ਸ਼ਾਮੀ 5 ਵਜੇ ਕੈਪਟਨ ਅਮਰਿੰਦਰ ਸਿੰਘ ਨੂੰ ਰਾਹੁਲ ਗਾਂਧੀ ਨਾਲ ਮਿਲਾਉਣ ਦਾ ਸਬੱਬ ਜਿਹੜਾ ਬਣਾ ਲਿਆ ਗਿਆ। ਕਿਸੇ ਇੱਕ ਵੱਡੇ ਕਾਂਗਰਸੀ ਆਗੂ ਦੇ ਦਖਲ ਦੇ ਨਾਲ ਰਾਹੁਲ ਗਾਂਧੀ ਕੈਪਟਨ ਅਮਰਿੰਦਰ ਨੂੰ ਮਿਲਣ ਵਾਲੇ ਆ। ਉਸ ਤੋਂ ਬਾਅਦ ਰਾਹੁਲ ਗਾਂਧੀ ਨੂੰ ਮਿਲਣ ਤੋਂ ਬਾਅਦ ਸ਼ਾਮੀ 5 ਵਜੇ ਮਿਲਣਾ ਉਹਨੂੰ, ਉਸ ਤੋਂ ਬਾਅਦ ਫਿਰ ਉਹ ਸੋਨੀਆ ਗਾਂਧੀ ਨੂੰ ਮਿਲਣਗੇ। ਹੁਣ ਇਹਦੇ ਵਿੱਚ ਮੈਂ ਸਿਰਫ ਇੰਨੀ ਕੁ ਗੱਲ ਦੱਸਣੀ ਚਾਹੁੰਦਾ ਜੋ ਸਾਡੀ ਸੂਚਨਾ ਹੈ ਵੀ ਇਹ ਤਾਂ ਜ਼ਰੂਰੀ ਨਹੀਂ ਹੈ ਕਿ ਅੱਜ ਜਦੋਂ ਗਏ ਆ ਤੇ ਹਾਈਕਮਾਨ ਨੂੰ ਇਸ ਗੱਲ ਲਈ ਮਨਾ ਲੈਣ ਵੀ ਪੰਜਾਬ ਕਾਂਗਰਸ ਦੀ ਜਿਹੜੀ ਫੁੱਲ ਫਲੇਜ ਜ਼ਿੰਮੇਵਾਰੀ ਉਹਨੂੰ ਦੇ ਦਿੱਤੀ ਜਾਏ। ਪਰ ਇਹ ਜ਼ਰੂਰ ਹੈ ਕਿ ਸ਼ਾਇਦ ਉਹ ਪ੍ਰਧਾਨਗੀ ਆਪਣੀ ਉਸ ਰੂਪ ਦੇ ਵਿੱਚ ਆਪ ਨਾ ਪੇਸ਼ ਕਰਨ, ਕਿਉਂਕਿ ਕੋਈ ਕਿਸੇ ਦਾ ਨਾਂ ਪੇਸ਼ ਕਰੇ ਗੱਲ ਹੋਰ ਹੁੰਦੀ ਹੈ, ਆਪਣਾ ਬੰਦਾ ਨਾ ਆਪ ਹੀ ਪੇਸ਼ ਕਰੇ ਤੇ ਫਿਰ ਉਹ ਨਮੋਸ਼ੀ ਵਾਲੀ ਸਥਿਤੀ ਬਣ ਜਾਂਦੀ ਹੈ। ਹਾਂ, ਇਹ ਜ਼ਰੂਰ ਕਰ ਸਕਦੇ ਹੈ ਵੀ ਠੀਕ ਹੈ ਮੈਨੂੰ ਤੁਸੀਂ ਪ੍ਰਧਾਨ ਨਾ ਬਣਾਓ, ਪਰ ਪ੍ਰਤਾਪ ਸਿੰਘ ਬਾਜਵਾ ਵੀ ਸਾਨੂੰ ਮਨਜ਼ੂਰ ਨਹੀਂ ਵੀ ਪ੍ਰਤਾਪ ਸਿੰਘ ਬਾਜਵਾ ਦੀ ਥਾਂ ਦੇ ਉੱਤੇ ਕੋਈ ਹੋਰ ਪ੍ਰਧਾਨ ਬਣਾ ਲਓ ਜਿਹੜਾ ਸਾਰਿਆਂ ਨੂੰ ਮਨਜ਼ੂਰ ਹੋਵੇ। ਮਿਸਾਲ ਦੇ ਤੌਰ ਤੇ ਲਾਲ ਸਿੰਘ ਦਾ ਨਾਮ ਵੀ ਉੱਥੇ ਚੱਲ ਸਕਦਾ, ਕਿਉਂਕਿ ਲਾਲ ਸਿੰਘ ਬਾਰੇ ਵੀ ਖਬਰ ਆ ਰਹੀ ਹੈ, ਪਿੱਛੇ ਵੀ ਆਈ ਸੀ ਕਿ ਉਹਨਾਂ ਬਾਰੇ ਉਹਨਾਂ ਦਾ ਨਾਂ ਲਗਭਗ ਤੈਅ ਹੋ ਗਿਆ। ਪਰ ਨਾਲ ਦੀ ਨਾਲ ਕੈਪਟਨ ਅਮਰਿੰਦਰ ਇਹ ਵੀ ਚਾਹੁੰਣਗੇ ਵੀ ਜਿਹੜੀ ਕੰਪੇਨ ਕਮੇਟੀ ਬਣਨੀ ਹੈ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ, ਉਸ ਕੰਪੇਨ ਕਮੇਟੀ ਦੀ ਚੇਅਰਮੈਨ ਉਹਨਾਂ ਨੂੰ ਮਿਲੇ ਜੀ, ਕਿਉਂਕਿ ਜੋ ਕੰਪੇਨ ਕਮੇਟੀ ਦੇ ਚੇਅਰਮੈਨ ਹੋਣਗੇ ਤਾਂ ਉਹਨਾਂ ਦਾ ਦਾਅਵਾ ਚੀਫ ਮਿਨਿਸਟਰ ਦੀ ਕੁਰਸੀ ਤੇ ਰਹੇਗਾ। ਸੋ ਇਸ ਇੱਕ ਆਈਡੀਆ ਦੇ ਨਾਲ ਜਾਂ ਇੱਕ ਦਾਅ ਪੇਚਕ ਜਾਂ ਟੈਕਟਿਕਸ ਦੇ ਨਾਲ ਕੈਪਟਨ ਅਮਰਿੰਦਰ ਅੱਜ ਰਾਹੁਲ ਗਾਂਧੀ ਨੂੰ ਮਿਲ ਰਿਹਾ ਤੇ ਉਸ ਤੋਂ ਬਾਅਦ ਉਹਨੇ ਸੋਨੀਆ ਗਾਂਧੀ ਨੂੰ ਮਿਲਣਾ। ਇਹਦੇ ਨਾਲ ਕੈਪਟਨ ਅਮਰਿੰਦਰ ਲੀਡ ਕਰ ਜਾਣਗੇ ਜੇ ਏਦਾਂ ਵਾਪਰਦਾ ਹੈ ਪੰਜਾਬ ਦੇ ਵਿੱਚ। ਪ੍ਰਤਾਪ ਸਿੰਘ ਬਾਜਵਾ ਥੋੜ੍ਹਾ ਬਹੁਤ ਵਿਰੋਧ ਕਰਨਗੇ ਪਰ ਉਹਨਾਂ ਦੇ ਨਾਲ ਮਾਸੀ ਨਹੀਂ ਹੈ, ਇਸ ਕਰਕੇ ਬਹੁਤ ਤਿੱਖਾ ਵਿਰੋਧ ਵੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਨਹੀਂ ਹੋਣਾ। ਪਿਛਲੇ ਦਿਨਾਂ 'ਚ ਉਹਨਾਂ ਨੇ ਕਿਹਾ ਵੀ ਦਿੱਤਾ ਸੀ ਕਿ ਕੈਪਟਨ ਅਮਰਿੰਦਰ ਤਾਂ ਮੇਰੇ ਵੱਡੇ ਭਰਾ ਆ, ਜਿਹਨੂੰ ਮਰਜ਼ੀ ਤੁਸੀਂ ਪੰਜਾਬ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਾ ਦਿਓ, ਮੈਨੂੰ ਕੋਈ ਇਤਰਾਜ਼ ਨਹੀਂ ਹੈ, ਚਾਹੇ ਕੈਪਟਨ ਨੂੰ ਬਣਾ ਦਿਓ। ਇਹ ਗੱਲ ਪ੍ਰਤਾਪ ਸਿੰਘ ਬਾਜਵਾ ਨੇ ਕਹੀ ਸੀ। ਸੋ ਹਾਈਕਮਾਨ ਨੂੰ ਹੁਣ ਕਿਉਂਕਿ 1.5 2 ਸਾਲ ਰਹਿ ਗਿਆ ਪੰਜਾਬ ਵਿਧਾਨ ਸਭਾ ਚੋਣਾਂ 'ਚ, ਹਾਈਕਮਾਨ ਨੂੰ ਅਲਟੀਮੇਟਲੀ ਇਹਦੇ ਤੇ ਅੱਜ ਭਰ ਕੇ ਜਾਂ ਇਸ ਵੀਕ ਦੇ ਵਿੱਚ ਫੈਸਲਾ ਲੈਣਾ ਪਏਗਾ। ਕੈਪਟਨ ਅਮਰਿੰਦਰ ਦੀ ਦਿੱਲੀ 'ਚ ਜਿਹੜੀ ਐਕਟੀਵਿਟੀ ਹੈ ਉਹਦੇ ਤੋਂ ਇਹ ਪ੍ਰਮਾਣਿਤ ਹੁੰਦਾ ਹੈ। ਜੀ 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 ਤੇ ਅਗਲੀ ਜਿਹੜੇ ਆਪਾਂ ਜੇ ਹੁਣ ਗੱਲ ਕਰੀਏ ਔਰਬਿਟ ਬੱਸ ਕਾਂਡ ਜਿਹੜਾ ਹੋ ਕੇ ਹਟਿਆ, ਉਹ ਮਾਮਲਾ ਅਜੇ ਵੀ ਪੂਰੀ ਤਰ੍ਹਾਂ ਕਹਿ ਲਓ ਵੀ ਠੰਡਾ ਨਹੀਂ ਹੋਇਆ। ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ 38 ਦੇ ਕਰੀਬ ਉਹਨਾਂ ਨੇ ਜਿਹੜੇ ਜੀ ਸੁਖਬੀਰ ਬਾਦਲ ਦੇ ਪੁਤਲੇ ਜਿਹੜੇ ਜੀ ਸਾੜੇ, ਕੀ ਜਿਹੜੀ ਇਸ ਚੀਜ਼ ਨੂੰ ਲੈ ਕੇ ਮੰਗ ਚੱਲ ਰਹੀ ਹੈ? ਦੇਖੋ, ਜਿਹੜਾ ਔਰਬਿਟ ਬੱਸ ਕਾਂਡ ਜਿਹੜਾ ਆ ਇਹ ਮਸਲਾ ਛੇਤੀ ਕਿਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ, ਸੁਖਬੀਰ ਸਿੰਘ ਬਾਦਲ ਜਾਂ ਹਰਸਿਮਰਤ ਕੌਰ ਬਾਦਲ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਇਹਨਾਂ ਦਾ ਪਿੱਛਾ ਛੱਡਣ ਵਾਲਾ ਨਹੀਂ ਹੈ ਜੀ। ਇੱਕ ਤਾਂ ਔਰਬਿਟ ਬੱਸ ਕਾਂਡ ਦਾ ਜਿਹੜਾ ਮਾਮਲਾ ਹੈ ਉਹ ਹਾਈਕੋਰਟ ਦੇ ਵਿੱਚ ਵੀ ਪਟੀਸ਼ਨਾਂ ਹੈਗੀਆਂ, CBI ਦੀ ਜਾਂਚ ਦੀ ਗੱਲ ਚੱਲ ਰਹੀ ਹੈ, 27 ਜੁਲਾਈ ਨੂੰ ਦੀ ਤਰੀਕ ਪਈ ਹੋਈ ਹੈ। ਤੇ ਇੱਕ ਨਾਲ ਦੀ ਨਾਲ ਬਕਾਇਦਾ ਇੱਕ ਐਕਸ਼ਨ ਕਮੇਟੀ ਬਣ ਗਈ
ਉਹ ਐਕਸ਼ਨ ਕਮੇਟੀ ਥਾਂ ਪਰ ਥਾਂ ਜਿਹੜਾ ਆ ਵਿਰੋਧ ਕਰ ਰਹੀ ਹੈ ਔਰਬਿਟ ਬੱਸ ਕਾਂਡ ਦੇ ਹਵਾਲੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਇਸ ਲੀਡਰਸ਼ਿਪ ਦਾ। ਉਹ ਜਿਹੜੀ ਕਮੇਟੀ ਬਣੀ ਸੰਘਰਸ਼ ਕਮੇਟੀ, ਉਹਦੇ 'ਚ ਪੰਜਾਬ ਦੀਆਂ 38 ਕਿਸਾਨ, ਮਜ਼ਦੂਰ, ਔਰਤਾਂ ਦੀਆਂ ਜਥੇਬੰਦੀਆਂ, ਨੌਜਵਾਨਾਂ ਦੀਆਂ ਜਥੇਬੰਦੀਆਂ, ਵਿਦਿਆਰਥੀਆਂ ਦੀਆਂ ਜਥੇਬੰਦੀਆਂ, ਇੱਕ ਵੱਡੀ ਵਿਸ਼ਾਲ ਏਕਤਾ ਜਿਹੜੀ ਹੈ ਉਹਨਾਂ ਨੇ ਪੈਦਾ ਕਰ ਲਈ ਹੈ, ਜਿਹੜਾ ਇੱਕ ਜਨਤਕ ਕਿਸਮ ਦਾ ਜਿਹੜਾ ਦਬਾਅ ਬਣਾਉਣ 'ਚ ਸਫਲ ਹੋ ਰਿਹਾ। ਕੱਲ੍ਹ ਉਹਨਾਂ ਨੇ ਬਕਾਇਦਾ ਸਾਰੇ ਪੰਜਾਬ ਦੇ ਵਿੱਚ ਜਿੱਥੇ ਕਿਤੇ ਵੀ ਮੰਤਰੀ ਹੈਗੇ, ਉਹਨਾਂ ਦੇ ਘਰ ਹੈਗੇ, ਉਹਨਾਂ ਮੰਤਰੀਆਂ ਦੇ ਘਰਾਂ ਦੇ ਅੱਗੇ ਸੁਖਬੀਰ ਸਿੰਘ ਬਾਦਲ ਦੇ ਪੁਤਲੇ ਫੂਕੇ। ਸੋ ਇੱਕ ਵਿਰੋਧ ਜਾਂ ਪ੍ਰਤੀਰੋਧ ਦੀ ਜਿਹੜੀ ਪੋਲੀਟਿਕਸ ਹੈ ਉਹ ਪੰਜਾਬ ਦੇ ਵਿੱਚ 38 ਜਿਹੜੀਆਂ ਜਥੇਬੰਦੀਆਂ ਹੈ ਉਹ ਰਲ ਕੇ ਕਰ ਰਹੀਆਂ। ਅੱਛਾ, ਇਹ ਵਿਰੋਧ ਜਿਹੜਾ ਆ ਸਿਆਸੀ ਤੌਰ ਦੇ ਉੱਤੇ ਚਾਹੀਦਾ ਸੀ ਵੀ ਜਿਹੜੀ ਸਭ ਤੋਂ ਵੱਡੀ ਪਾਰਟੀ ਹੈ ਓਪੋਜੀਸ਼ਨ ਦੀ, ਕਾਂਗਰਸ ਪਾਰਟੀ, ਜਿਹਦੇ ਕੋਲ 44 MLA ਸੀ, ਹੁਣ 42 ਰਹਿ ਗਏ, ਤੇ ਉਹ ਇਸ ਗੱਲ ਨੂੰ ਵਿਧਾਨ ਸਭਾ ਦੇ ਵਿੱਚ ਵੀ ਜ਼ੋਰ ਸ਼ੋਰ ਨਾਲ ਉਠਾਵੇ ਤੇ ਥੱਲੇ ਜਿਹੜਾ ਮਤਲਬ ਜਨਤਕ ਮੋਰਚਾ ਸੀ। ਬਾਕੀ ਆਮ ਆਦਮੀ ਪਾਰਟੀ ਦਾ ਵੀ ਇਹਦੇ 'ਤੇ ਫਰਜ਼ ਬਣਦਾ ਸੀ ਲਾਜ਼ਮੀ ਤੌਰ ਦੇ ਉੱਤੇ, ਪਰ ਨਾ ਤਾਂ ਆਮ ਆਦਮੀ ਪਾਰਟੀ ਇਸ ਮੁੱਦੇ ਦੇ ਉੱਤੇ ਕਿਸੇ ਜਨਤਕ ਮੂਵਮੈਂਟ ਦੀ ਰੌਂਚ ਹੈ, ਨਾ ਕਾਂਗਰਸ ਵਾਲੇ ਆਪਣੇ ਉਲਝੇ ਹੋਏ ਆ ਪ੍ਰਧਾਨਗੀਆਂ, ਚੇਅਰਮੈਨੀਆਂ ਦੇ ਮਾਮਲੇ 'ਚ। ਆਮ ਆਦਮੀ ਪਾਰਟੀ ਵਾਲੇ ਆਪਣੇ ਉਲਝੇ ਹੋਏ ਆ ਕਿ ਕਿਹਨੂੰ ਪ੍ਰਧਾਨ ਬਣਾਉਣਾ ਜਾਂ ਜਥੇਬੰਦਕ ਢਾਂਚਾ ਕਿਵੇਂ ਬਣਾਉਣਾ। ਤੇ ਲੜਨ ਵਾਲੇ ਲੋਕ 38 ਕਿਸਾਨ, ਮਜ਼ਦੂਰ ਤੇ ਨੌਜਵਾਨ ਤੇ ਵਿਦਿਆਰਥੀਆਂ ਦੀ ਜਥੇਬੰਦੀਆਂ ਦੇ ਰੂਪ ਦੇ ਸਾਡੇ ਸਾਹਮਣੇ। ਸੋ ਇਸ ਮੁੱਦੇ ਨੂੰ ਜਿਉਂਦਿਆਂ ਰੱਖਣ ਦੇ ਵਿੱਚ ਇਹ ਜਿਹੜੀ ਇੱਕ ਸਾਂਝੀ ਸੰਘਰਸ਼ ਕਮੇਟੀ ਬਣੀ ਹੈ, ਉਹਦਾ ਖਾਸਾ ਰੋਲ ਹੈ। ਇਹਦਾ ਪ੍ਰੈਸ਼ਰ ਰਹੇਗਾ, ਸਰਕਾਰ ਤੇ ਰਹੇਗਾ ਪ੍ਰੈਸ਼ਰ ਲਾਜ਼ਮੀ ਤੌਰ ਦੇ ਉੱਤੇ। ਪਰ ਨਾਲ ਦੀ ਨਾਲ ਜਿਹੜੀ ਇੱਕ ਮਾੜੀ ਖਬਰ ਜਾਂ ਪੰਜਾਬ ਦੀ ਜਿਹੜੀ ਜਨਤਾ ਆ ਉਹਦੇ ਮਨ 'ਚ ਕਿੰਨਾ ਭੈ ਆ ਬਾਦਲਾਂ ਦਾ, ਉਹਦਾ ਪ੍ਰਮਾਣ ਵੀ ਮਿਲਿਆ। ਪੁਲਿਸ ਨੇ ਦਾਅਵਾ ਵਾਅਦਾ ਕੀਤਾ ਸੀ ਕਿ ਅਸੀਂ ਜਿਹੜੇ ਉਹ ਬੱਸ ਦੇ ਵਿੱਚ ਜਿਹੜਾ ਕਾਂਡ ਹੋਇਆ, ਜਦੋਂ ਬੱਚੀ ਨੂੰ ਤੇ ਉਹਦੀ ਮਾਂ ਨੂੰ ਧੱਕਾ ਦੇ ਕੇ ਸੁੱਟਿਆ ਗਿਆ, ਪੁਲਿਸ ਨੇ ਦਾਅਵਾ ਕੀਤਾ ਸੀ ਕਿ ਅਸੀਂ 6 ਜਿਹੜੇ ਆ ਉਸ ਬੱਸ 'ਚ ਸਫ਼ਰ ਕਰਨ ਵਾਲੇ ਲੋਕ ਲੱਭ ਲਏ। ਯਾਨੀ ਜਦੋਂ ਕਾਂਡ ਵਾਪਰਦਾ ਹੈ ਤੇ 6 ਮੁਸਾਫਰ ਜਿਹੜੇ ਆ ਉੱਥੇ ਸੀਗੇ ਬੱਸ ਦੇ ਵਿੱਚ, ਉਹਨਾਂ ਦੀ ਪਛਾਣ ਪੁਲਿਸ ਨੇ ਕਰ ਲਈ ਜੀ। ਇਹ ਚੰਗੀ ਗੱਲ ਸੀ, ਪਛਾਣ ਕਰ ਲਈ ਤਾਂ ਉਹ ਘੱਟੋ ਘੱਟ ਸੱਚ ਬਿਆਨ ਕਰਦੇ। ਪਰ ਹੋਇਆ ਇਹ, ਉਹ 6 ਦੇ 6 ਜਿਹੜੇ ਆ ਉਹ ਕੁਝ ਵੀ ਸੱਚ ਦੱਸਣ ਤੋਂ ਮੁਨਕਰ ਹੋ ਗਏ। ਯਾਨੀ ਉਹਦੇ 'ਚ ਸਿੱਧੇ ਤੌਰ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਕਿ ਹਕੂਮਤੀ ਧਿਰ ਦਾ ਜਿਹੜਾ ਇੱਕ ਪ੍ਰੈਸ਼ਰ ਅਚੇਤ ਹੁੰਦਾ ਉਹ ਉਹਨਾਂ ਮੁਸਾਫਰਾਂ ਤੇ ਹੈ। ਯਾਨੀ ਕਿਉਂਕਿ ਸਰਕਾਰ ਬਾਦਲਾਂ ਦੀ ਹੈ ਤੇ ਔਰਬਿਟ ਕੰਪਨੀ ਵੀ ਬਾਦਲਾਂ ਦੀ ਹੈ, ਇਸ ਕਰਕੇ ਉਹਨਾਂ ਦੇ ਖਿਲਾਫ ਗਵਾਹੀ ਕੋਈ ਦੇਵੇ ਇਹ ਗਵਾਰਾ ਨਹੀਂ ਕਰ ਰਹੇ ਉਹ 6 ਮੁਸਾਫਰ। ਉਹਨਾਂ ਦੀ ਪਛਾਣ ਵੀ ਪਤਾ ਲੱਗ ਗਈ ਹੈ, ਪਰ ਉਹ ਇੱਕ ਬੜਾ ਨੋਰਮਲ ਜਿਹਾ ਬਹਾਨਾ ਬਣਾ ਕੇ ਇਸ ਸਾਰੇ 'ਚੋਂ ਬਾਹਰ ਆਉਣਾ ਚਾਹੁੰਦੇ ਆ ਜੀ। ਉਹ ਕਹਿ ਕੇ ਕਿ ਜਦੋਂ ਇਹ ਕਾਂਡ ਵਾਪਰਿਆ ਉਦੋਂ ਅਸੀਂ ਤਾਂ ਸੌਂ ਰਹੇ ਸੀ ਬੱਸ ਦੇ ਵਿੱਚ, ਸਾਨੂੰ ਤਾਂ ਪਤਾ ਨਹੀਂ ਲੱਗਾ। ਜਦੋਂ ਰੌਲਾ ਪਿਆ ਦੇਖਿਆ ਤੇ ਉਹ ਕੁੜੀ ਤੇ ਉਹਦੀ ਮਾਂ ਜਿਹੜੀ ਆ ਥੱਲੇ ਡਿੱਗ ਚੁੱਕੀਆਂ ਸੀ। ਕਿਹਨੇ ਧੱਕਾ ਮਾਰਿਆ ਜਾਂ ਆਪ ਹੀ ਉਹਨਾਂ ਨੇ ਛਾਲ ਮਾਰੀ, ਇਹਦੇ ਬਾਰੇ ਕੋਈ ਜਾਣਬੁੱਝ ਕੇ ਸਪਸ਼ਟ ਉਹ ਮੁਸਾਫਰ ਨਹੀਂ ਦੱਸ ਰਹੇ। ਤੇ ਇਹ ਤੋਂ ਪਤਾ ਲੱਗਦਾ ਹੈ ਕਿ ਹਕੂਮਤ ਦਾ ਜਾਂ ਹਕੂਮਤੀ ਲੋਕਾਂ ਦਾ ਕਿੰਨਾ ਭੈ ਆਮ ਜਨਤੇ ਆ, ਆਮ ਪੰਜਾਬੀ ਤੇ ਜੀ ਜੀ। ਇੱਕ ਪਾਸੇ ਜਿੱਥੇ ਲੋਕ ਲੜ ਰਹੇ ਆ ਸੜਕਾਂ ਦੇ ਉੱਤੇ, ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਇੱਕ ਸਾਂਝੀ ਮੂਵਮੈਂਟ ਉਠਾਈ ਜਾ ਰਹੀ ਹੈ, ਦੂਜੇ ਪਾਸੇ ਲੋਕਾਂ ਦੇ ਮਨ ਦੇ ਵਿੱਚ ਭੈ ਵੀ ਕਿੰਨਾ ਆ। ਇਹ ਘਟਨਾ ਤੋਂ ਇਹਨੂੰ ਪ੍ਰਮਾਣਿਤ ਕਰਦੀ ਜਾਂ ਇਹਨੂੰ ਦਰਸਾਉਂਦੀ ਹੈ ਜੀ ਜੀ। ਤੇ ਅਗਲੀ ਜੇ ਆਪਾਂ ਦਿੱਲੀ ਦੀ ਗੱਲ ਕਰੀਏ, ਦਿੱਲੀ ਸਰਕਾਰ ਤੇ ਉੱਥੋਂ ਦੇ ਜਿਹੜੇ ਉਪ ਰਾਜਪਾਲ ਆ ਉਹਨਾਂ ਦੇ ਵਿਚਕਾਰ ਜਿਹੜੀ ਇਹ ਲੜਾਈ ਆ ਉਹ ਲਗਾਤਾਰ ਜਿਹੜੀ ਵੱਧਦੀ ਜਾ ਰਹੀ ਆ, ਹੁਣ ਇੱਕ ਵਾਰੀ ਫੇਰ ਭਖ ਗਈ ਆ। ਦੇਖੋ ਇਹ ਮਾਮਲਾ ਵੀ ਹੁਣ ਅਦਾਲਤਾਂ ਦੇ ਵਿੱਚ ਹੈ, ਦਿੱਲੀ ਕੋਰਟ ਦੇ ਵਿੱਚ ਵੀ, ਦਿੱਲੀ ਹਾਈ ਕੋਰਟ 'ਚ ਵੀ ਤੇ ਸੁਪਰੀਮ ਕੋਰਟ ਤੱਕ ਵੀ। ਤੇ ਸੰਵਿਧਾਨਕ ਤੌਰ ਦੇ ਉੱਤੇ ਨੋ ਡਾਊਟ ਅਸੀਂ ਗੱਲ ਕਰ ਚੁੱਕੇ ਹਾਂ ਕਿ ਜਿਹੜੇ ਉਪ ਰਾਜਪਾਲ ਹੈ ਦਿੱਲੀ ਦੇ, ਉਹਨਾਂ ਨੂੰ ਇਹ ਅਧਿਕਾਰ ਹੈ ਕਿ ਜਿੱਦਾਂ ਸਾਰੇ ਰਾਜਪਾਲ ਉਪ ਰਾਜਪਾਲਾਂ ਨੂੰ ਹੁੰਦੇ ਆ ਕਿ ਉਹ ਜਿਹੜੀਆਂ ਹਾਈ ਲੈਵਲ ਦੀਆਂ ਨਿਯੁਕਤੀਆਂ ਆ ਉਹ ਕਰ ਸਕਦੇ ਆ। ਪਰ ਜਿਹੜਾ ਪ੍ਰੈਕਟੀਕਲੀ ਮਾਮਲੇ ਹੁੰਦੇ ਉਹਦੇ 'ਚ ਆਮ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਰਾਜਪਾਲ ਜਾਂ ਉਪ ਰਾਜਪਾਲ ਤੇ ਮੁੱਖ ਮੰਤਰੀ ਉਹਨਾਂ ਦੀ ਜਿਹੜੀ ਮਿਊਚੁਅਲ ਅੰਡਰਸਟੈਂਡਿੰਗ ਬਣਦੀ ਹੈ ਕਿਸੇ ਨਿਯੁਕਤੀ ਦੇ ਉੱਤੇ ਜਾਂ ਕੋਈ ਵੀ ਜਿਹੜੇ ਮਹੱਤਵਪੂਰਨ ਫੈਸਲੇ ਆ। ਹੁਣ ਮਿਊਚੁਅਲ ਅੰਡਰਸਟੈਂਡਿੰਗ ਤਾਂ ਕੋਈ ਹੈ ਨਹੀਂ ਉਹਨਾਂ 'ਚ। ਅਰਵਿੰਦ ਕੇਜਰੀਵਾਲ ਤੇ ਦਜੀਪ ਜੰਗ ਜਿਹੜੇ ਉਪ ਰਾਜਪਾਲ ਆ ਉਹਨਾਂ 'ਚ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਕਾਫੀ ਦੇਰ ਤੋਂ।
ਜੀ ਉਹਨਾਂ ਨੇ ਤਾਂ ਵਿਧਾਨ ਸਭਾ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਓਪਨਲੀ ਸਖਤ ਲਹਿਰ ਵਿੱਚ ਦੋਸ਼ ਲਾਤਾ ਵੀ ਨਰਿੰਦਰ ਮੋਦੀ ਜਿਹੜੇ ਆ ਦੇਸ਼ ਦੇ ਪ੍ਰਧਾਨ ਮੰਤਰੀ ਉਹ ਬੈਕਡੋਰ ਤੋਂ ਨਜੀਬ ਜੰਗ ਰਾਹੀਂ ਦਿੱਲੀ ਦੇ ਉੱਤੇ ਹੁਕੂਮਤ ਕਰਨਾ ਚਾਹੁੰਦੇ ਆ। ਆਪਣੇ 3 MLA ਲੈ ਕੇ ਹੀ ਦਿੱਲੀ 'ਚ ਹੁਕੂਮਤ ਕਰਨਾ ਚਾਹੁੰਦੇ ਆ। ਇਹ ਰਾਜ ਵਿਧਾਨ ਸਭਾ ਦੇ ਵਿੱਚ ਦਿੱਲੀ 'ਚ ਕਹਿ ਦਿੱਤਾ ਅਰਵਿੰਦ ਕੇਜਰੀਵਾਲ ਨੇ। ਹੁਣ ਮਸਲਾ ਨਵਾਂ ਇਹ ਪੈਦਾ ਹੋ ਗਿਆ ਕਿ ਬਿਹਾਰ ਤੋਂ 6 ਨਵੇਂ ਅਫਸਰ ਸਬ ਇੰਸਪੈਕਟਰ ਵਗੈਰਾ ਆਪਣੀ ਇੰਟੈਲੀਜੈਂਸ ਬਿਊਰੋ ਦੇ ਵਿੱਚ ਲੈਣ ਦੇ ਡੈਪੂਟੇਸ਼ਨ ਦੇ ਉੱਤੇ ਅਰਵਿੰਦ ਕੇਜਰੀਵਾਲ ਨੇ ਇਹਦਾ ਹੁਣ ਵਿਰੋਧ ਕਰ ਰਹੇ ਨੇ। ਉਹਨਾਂ ਨੇ ਚਿੱਠੀ ਕਰ ਦਿੱਤੀ ਨਜੀਬ ਜੰਗ ਨੇ ਵੀ ਭਾਈ ਇਹ ਤਾਂ ਪੋਸੀਬਲ ਨਹੀਂ ਹੈ, ਇਹ ਤਾਂ ਮੇਰੇ ਅਧਿਕਾਰ ਖੇਤਰ ਦੇ ਵਿੱਚ ਦਖਲ ਹੈ। ਜਿੰਨੀ ਦੇਰ ਤੱਕ ਮੇਰੇ ਕੋਲ ਨਹੀਂ ਇਹਨਾਂ ਦੀ ਸਿਫਾਰਿਸ਼ ਹੁੰਦੀ ਤੇ ਮੈਂ ਕੋਈ ਫੈਸਲਾ ਨਹੀਂ ਕਰਦਾ ਉਨੀ ਦੇਰ ਤੱਕ ਇਹਨਾਂ ਨੂੰ ਮੁੱਖ ਮੰਤਰੀ ਸਿੱਧਾ ਨਹੀਂ ਜਾ ਸਕਦਾ। ਹੁਣ ਜਿਹੜੀ ਇਹ ਟਕਰਾਅ ਹੈ, ਇਹ ਟਕਰਾਅ ਨੇ ਦਿੱਲੀ ਦੀ ਜਿਹੜੀ ਜਨਤਾ ਹੈ, ਉਹ ਦਿੱਲੀ ਦੀ ਜਨਤਾ ਨੇ ਜਿਹੜੇ ਆਮ ਆਦਮੀ ਪਾਰਟੀ ਤੋਂ ਕੁਝ ਉਮੀਦਾਂ ਲਾਈਆਂ ਸੀ, ਉਹ ਉਮੀਦਾਂ ਇਸ ਟਕਰਾਅ ਕਰਕੇ ਜਿਹੜੀਆਂ ਪਾਣੀ ਹੋ ਰਹੀਆਂ, ਮਿੱਟੀ ਹੋ ਰਹੀਆਂ। ਲੋੜ ਇਸ ਗੱਲ ਦੀ ਹਾਲੇ ਵੀ ਕਿ ਕਿਸੇ ਵੀ ਪੋਲੀਟੀਕਲ ਗੇਮ ਦਾ ਹਿੱਸਾ ਬਣਨ ਦੀ ਥਾਂ ਦੇ ਉੱਤੇ ਦਿੱਲੀ ਦੀ ਜਨਤਾ ਦੇ ਹਿੱਤਾਂ ਨੂੰ ਮੁੱਖ ਰੱਖਿਆ ਜਾਏ ਤੇ ਰਾਜਪਾਲ ਆਪਣੀ ਭੂਮਿਕਾ ਨਿਭਾਉਣ ਜਿਹੜੀ ਉਹਨਾਂ ਦੇ ਅਧਿਕਾਰ ਖੇਤਰ 'ਚ ਹੈ ਤੇ ਮੁੱਖ ਮੰਤਰੀ ਵੀ ਆਪਣੀ ਭੂਮਿਕਾ ਨਿਭਾਉਣ, ਕਿਉਂਕਿ ਮੁੱਖ ਮੰਤਰੀ ਜੇ ਚੁਣਿਆ ਹੋਇਆ ਤੇ ਉਹਨੂੰ ਜੇ ਆਪਣੇ ਪ੍ਰਿੰਸੀਪਲ ਸੈਕਟਰੀ ਲਾਉਣ ਦਾ ਅਧਿਕਾਰ ਨਹੀਂ ਹੈ ਤੇ ਫਿਰ ਮੁੱਖ ਮੰਤਰੀ ਕਿੱਦਾਂ ਕੰਮ ਕਰਨਗੇ ਜੀ। ਸੋ ਇਹ ਦੋਨੋਂ ਪਾਸੋਂ ਮਸਲਾ ਅੜਿਆ ਹੋਇਆ। ਇਸ ਮਸਲੇ 'ਚ ਪਾਰ ਜਾਣਾ ਬੜਾ ਜ਼ਰੂਰੀ ਹੈ। ਪਰ ਬਦਕਿਸਮਤੀ ਭਾਰਤੀ ਰਾਜਨੀਤੀ ਦੀ ਇਹ ਹੈ ਵੀ ਆਮ ਆਦਮੀ ਪਾਰਟੀ ਵੀ ਤੇ ਹੁਣ ਭਾਰਤੀ ਜਨਤਾ ਪਾਰਟੀ ਵੀ ਉਹਨਾਂ ਦੇ ਆਪਣੀ ਪੋਜੀਸ਼ਨਿੰਗ ਹੈਗੀਆਂ ਤੇ ਈਗੋ ਜਿਹੜੀਆਂ ਆਪੋ ਆਪਣੀਆਂ ਟਕਰਾ ਰਹੀਆਂ, ਜਿਹਦੇ ਕਰਕੇ ਇਹ ਸੰਕਟ ਦੀ ਸਥਿਤੀ ਬਣੀ ਹੋਈ ਹੈ ਤੇ ਇਹਦਾ ਨੁਕਸਾਨ ਦਿੱਲੀ ਦੀ ਜਨਤਾ ਨੂੰ ਹੋਣ ਵਾਲਾ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪਿਛਲੇ ਦਿਨਾਂ ਦੇ ਵਿੱਚ ਭਾਜਪਾ ਕਹਿ ਰਹੀ ਸੀ ਵੀ ਜਿਹੜਾ ਖੰਡ ਦੇ ਉੱਤੇ ਟੈਕਸ ਲਾਇਆ ਸਾਨੂੰ ਬਗੈਰ ਪੁੱਛੇ ਲਾਇਆ। ਫਿਰ ਪ੍ਰਕਾਸ਼ ਬਾਦਲ ਹੋਣਾ ਨੇ ਕਿਹਾ ਵੀ ਨਹੀਂ, ਇਹਨਾਂ ਦੀ ਸਹਿਮਤੀ ਦੇ ਨਾਲ ਲਾਇਆ ਆ ਤੇ ਖੰਡ ਜਿਹੜੀ ਆ ਜੀ 2.5 ਰੁਪਏ ਮਹਿੰਗੀ ਜਿਹੜੀ ਹੋ ਗਈ ਆ। ਜਿਹੜੇ ਕਮਲ ਸ਼ਰਮਾ ਉਹ ਕਹਿ ਰਹੇ ਆ ਵੀ ਮੈਂ ਦਿੱਲੀ ਤੋਂ ਵਾਪਸ ਆ ਕੇ ਜਿਹੜੇ ਜੀ ਗੱਲ ਕਰੂੰਗਾ। ਇਹ ਅਕਸਰ ਜਿਹੜੀ ਆ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਟਕਰਾਵ ਦੀ ਜਿਹੜੀ ਸਥਿਤੀ ਬਣੀ ਰਹਿੰਦੀ ਆ, ਪਰ ਕਿਸੇ ਤਣ ਪੱਤਣ ਨਹੀਂ ਲੱਗਦੀ ਗੱਲ। ਇਹ ਤਣ ਪੱਤਣ ਇਸ ਕਰਕੇ ਨਹੀਂ ਲੱਗਦੀ ਕਿਉਂਕਿ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਇਹਨਾਂ ਦਾ ਇੱਕੋ ਏਜੰਡੇ ਦੇ ਉੱਤੇ ਇਹਨਾਂ ਦੀ ਸਾਂਝ ਹੈ ਕਿ ਕਿਸੇ ਨਾ ਕਿਸੇ ਵੀ ਕੀਮਤ ਦੇ ਉੱਤੇ ਕੁਰਸੀ ਜਿਹੜੀ ਹੈ ਉਹ ਕੋਲ ਰਹਿਣੀ ਚਾਹੀਦੀ ਹੈ, ਕੁਰਸੀ ਹਾਸਿਲ ਕਰਨੀ। ਹੁਣ ਗਾਹੇ ਵਗਾਹੇ ਆਏ ਭਾਰਤੀ ਜਨਤਾ ਪਾਰਟੀ ਵਿਰੋਧ ਕਰਦੀ ਆ ਜਿਹੜੇ ਸਰਕਾਰੀ ਫੈਸਲੇ ਉਹਨਾਂ ਦਾ। ਆਪਣੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਵੀ ਪਿੱਛੇ ਉਹਨਾਂ ਨੇ ਬਹੁਤ ਵਿਰੋਧ ਕੀਤਾ। ਜਿਹੜਾ 11% ਖੰਡ ਦੇ ਉੱਤੇ ਐਂਟੀ ਟੈਕਸ ਲਾਇਆ ਗਿਆ, ਜਿਹੜੀ ਬਾਹਰੋਂ ਚੀਨੀ ਆਉਂਦੀ ਤੇ 11% ਟੈਕਸ ਹੈ। ਹੁਣ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਆ ਉਹਨਾਂ ਦਾ ਜਿਹੜਾ ਪੋਲੀਟੀਕਲ ਕਰੈਕਟਰ ਹੈ ਉਹਦੇ ਪਿੱਛੇ ਇਹ ਇੱਕ ਗੱਲ ਕੰਮ ਕਰਦੀ ਹੈ ਕਿ ਉਹ ਵਪਾਰੀ ਵਰਗ ਦੀ ਪਾਰਟੀ ਦੇ ਤੌਰ ਦੇ ਉੱਤੇ ਕੰਸੀਡਰ ਹੁੰਦੀ ਹੈ। ਜਿਹੜਾ ਐਂਟੀ ਟੈਕਸ ਲਾਤਾ ਉਹਦੇ ਕਰਕੇ ਉਹਨਾਂ ਦਾ ਵੋਟ ਬੈਂਕ ਜਿਹੜਾ ਹੈ ਉਹ ਖਿਸਕਦਾ ਲਾਜ਼ਮੀ ਤੌਰ ਦੇ ਉੱਤੇ, ਦੇਸ਼ ਪੱਧਰ ਤੇ ਖਿਸਕਦਾ। ਇਸ ਕਰਕੇ ਉਹਨਾਂ ਨੇ ਇਹਦਾ ਵਿਰੋਧ ਕੀਤਾ। ਵੋਟ ਬੈਂਕ ਦੀ ਪੋਲੀਟਿਕਸ ਹੈ। ਪਰ ਬਾਦਲ ਸਾਹਿਬ ਨੇ ਕਹਿ ਦਿੱਤਾ ਕਿ ਇਹ ਪੁੱਛ ਕੇ ਕੀਤਾ ਗਿਆ। ਉਹਨਾਂ ਨੇ ਕਹਿੰਦੇ ਸਾਨੂੰ ਪੁੱਛਿਆ ਨਹੀਂ, ਟਕਰਾਅ ਦੀ ਸਥਿਤੀ ਬਣ ਗਈ। ਹੁਣ ਟਕਰਾਅ ਸੀ ਪਿਛਲੇ 1.5-2 ਸਾਲ ਤੋਂ ਬਹੁਤ ਵੱਡੇ ਪੱਧਰ ਤੇ ਦੇਖ ਰਹੇ ਹਾਂ ਅਕਾਲੀ ਦਲ ਤੇ ਬੀਜੇਪੀ ਦੇ ਵਿੱਚ, ਪਰ ਉਹ ਟਕਰਾਅ ਜਿਹੜਾ ਆਪਣੇ ਨਤੀਜੇ ਤੇ ਨਹੀਂ ਪਹੁੰਚਦਾ। ਟਕਰਾਅ ਇੱਕ ਥੋੜੀ ਜਿਹੀ ਦਿਖਾ ਕੇ ਜਿਹੜੀ ਹਵਾ ਜੀ ਵੀ ਪਤਾ ਨਹੀਂ ਕੀ ਹੋ ਜਾਣਾ ਆ, ਬੀਜੇਪੀ ਵਾਲਿਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਦੇਣਾ ਆ, ਵੱਖਰੇ ਤੌਰ ਤੇ ਆਪਣੀ ਪੋਲੀਟਿਕਸ ਕਰਨਗੇ ਪੰਜਾਬ 'ਚ। ਦਿੱਲੀੋਂ ਵੀ ਕੁਝ ਲੀਡਰਸ਼ਿਪ ਉਹਨਾਂ ਦੀ ਆਉਂਦੀ ਰਹੀ ਹੈ, ਆਪਣਾ ਪ੍ਰਸਾਰ ਕਰਨ ਦੇ ਯਤਨ ਵੀ ਕਰਦੀ ਰਹੀ। RS ਵੀ ਆਪਣਾ ਪ੍ਰਸਾਰ ਕਰਨ ਦੇ ਯਤਨ ਕਰਦੀ ਪੰਜਾਬ 'ਚ, ਪਰ ਪ੍ਰੈਕਟੀਕਲੀ ਉਹ ਕੁਝ ਨਹੀਂ ਹੁੰਦਾ ਜਿਹੜੇ ਦਾਅਵੇ ਅਖਬਾਰਾਂ 'ਚ ਹੁੰਦੇ ਆ। ਹੁਣ 11% ਐਂਟੀ ਟੈਕਸ ਦੇ ਨਾਲ ਪੰਜਾਬ 'ਚ ਖੰਡ 2.5 ਰੁਪਏ ਮਹਿੰਗੀ ਹੋ ਗਈ। ਹੁਣ ਇਹਨੂੰ ਹੁਣ ਕਮਲ ਸ਼ਰਮਾ ਕਹਿੰਦੇ ਮੈਂ ਪੰਜਾਬ ਆ ਕੇ CM ਨਾਲ ਗੱਲ ਕਰਾਂਗਾ। ਦਿੱਲੀ ਆਓ, ਪੰਜਾਬ ਆ ਕੇ CM ਨਾਲ ਗੱਲ ਜੇ ਕਰ ਲਵਾਂਗੇ ਤਾਂ ਉਹਦਾ ਕੀ ਨਿਕਲਣਾ ਕੋਈ ਨਹੀਂ, ਕਿਉਂਕਿ ਨੋਟੀਫਿਕੇਸ਼ਨ ਤਾਂ ਜਾਰੀ ਹੋ ਗਿਆ ਜੀ। ਸੋ ਇਹ ਸਿਰਫ ਅਖਬਾਰਾਂ ਦੇ ਵਿੱਚ ਬਿਆਨਬਾਜ਼ੀ ਕਰਕੇ ਦੋਨੋਂ ਸਿਆਸੀ ਪਾਰਟੀਆਂ ਅਕਾਲੀ ਦਲ ਵੀ ਤੇ ਭਾਰਤੀ ਜਨਤਾ ਪਾਰਟੀ ਵੀ ਆਪੋ ਆਪਣਾ ਵੋਟ ਬੈਂਕ ਸੁਰੱਖਿਅਤ ਕਰਨ ਦੀ ਖੇਡ ਰਹੀਆਂ। ਜੀ 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 ਤੇ ਅਗਲੀ ਗੱਲ ਕਰੀਏ, ਤੰਬਾਕੂ ਦੇ ਉੱਤੇ, ਸਿਗਰਟਾਂ ਦੇ ਉੱਤੇ ਬੈਨ ਲਾਉਣ ਦੀ ਜਿਹੜੀ ਆ ਮੰਗ ਜਿਹੜੀ ਉਹ ਕੀਤੀ ਹੈ। 5 ਵਿਧਵਾਵਾਂ ਜਿਨ੍ਹਾਂ ਨੇ ਇਹ ਆਖਿਆ ਵੀ ਤੰਬਾਕੂ ਕਰਕੇ ਉਹਨਾਂ ਦੇ ਪਤੀ ਦੀ ਜਾਨ ਗਈ, ਸੋ ਇਸ ਕਰਕੇ ਉਹਨਾਂ ਨੇ ਆਖਿਆ ਵੀ
ਵੀ ਤੰਬਾਕੂ ਪੂਰਨ ਤੌਰ ਦੇ ਉੱਤੇ ਇਸ ਦੇ ਵਿੱਚ ਬੈਨ ਹੋਵੇ। ਅਤੇ ਨਾਲ ਹੀ ਮਹਾਰਾਸ਼ਟਰ ਤੋਂ ਇਹ ਜਿਹੜੀ ਖਬਰ ਆ ਰਹੀ ਆ ਵੀ ਉਹਨਾਂ ਨੇ ਖੁੱਲ੍ਹੀਆਂ ਸਿਗਰਟਾਂ ਵੇਚਣ ਦੇ ਉੱਤੇ ਪਾਬੰਦੀ ਲਾ ਦਿੱਤੀ ਆ। ਸੋ ਇਸ ਦਾ ਕੀ ਮਾੜਾ ਕੀ ਚੰਗਾ ਅਸਰ ਜਿਹੜਾ ਇਹ ਹੋਵੇਗਾ, ਕਿਉਂਕਿ ਮੈਨੂੰ ਲੱਗਦਾ ਜਿੰਨੇ ਪੀਣੀ ਹੋਊਗੀ ਸਿਗਰਟ ਉਹ ਫਿਰ ਪੂਰਾ ਡੱਬੀ ਖਰੀਦ ਲੂਗਾ। ਉਹ ਗੱਲ ਠੀਕ ਹੈ ਤੁਹਾਡੀ। ਜਿਹੜਾ ਇਹ ਤੰਬਾਕੂ ਦਾ ਜਿਹੜਾ ਵਪਾਰ ਹੈ ਭਾਰਤ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਫੈਲਿਆ ਹੋਇਆ ਤੇ ਇਹ ਕਮਾਈ ਦਾ ਸਾਧਨ ਹੈ ਜੀ। ਮਹਾਰਾਸ਼ਟਰ ਤੋਂ ਹੁਣ ਖਬਰ ਆਈ ਹੈ ਕਿ ਮਹਾਰਾਸ਼ਟਰ 'ਚ ਖੁੱਲ੍ਹੀ ਸਿਗਰਟ ਵੇਚਣ ਤੇ ਰੋਕ ਲਾ ਦਿੱਤੀ ਹੈ। 6 ਹੋਰ ਸੂਬੇ ਜਿਹਦੇ 'ਚ ਗੁਜਰਾਤ ਵੀ, ਹਰਿਆਣਾ, ਬਿਹਾਰ ਤੇ ਮੱਧ ਪ੍ਰਦੇਸ਼, ਝਾਰਖੰਡ ਵਗੈਰਾ ਜੀ, ਇਹ ਕਹਿੰਦੇ ਅਸੀਂ ਵੀ ਛੇਤੀ ਖੁੱਲ੍ਹੀ ਸਿਗਰਟ ਵੇਚਣ ਤੇ ਰੋਕ ਲਾ ਦਾਂਗੇ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਖੁੱਲ੍ਹੀ ਸਿਗਰਟ ਤੇ ਰੋਕ ਲਾਉਣ ਦੇ ਨਾਲ ਸਿਗਰਟ ਦਾ ਚਲਨ ਜਾਂ ਜਿਹੜੀ ਉਹਦੀ ਵਰਤੋਂ ਰੁਕ ਜਾਏਗੀ ਜੀ। ਹੁਣ ਤਾਂ ਕੋਈ ਕਹਿੰਦੇ ਉਹਨਾਂ ਦਾ ਲੌਜਿਕ ਇਹ ਹੈ ਕਿ ਇੱਕ ਜਿਹੜਾ ਸਾਡਾ ਜਿਹੜਾ ਦੇਸ਼ ਹੈ ਭਾਰਤ ਵਿੱਚ 70% ਜਿਹੜੀਆਂ ਸਿਗਰਟਸ ਹੈਗੀਆਂ ਉਹ ਖੁੱਲ੍ਹੀਆਂ ਵਿਕਦੀਆਂ ਜੀ। ਤੇ ਖੁੱਲ੍ਹੀ ਸਿਗਰਟ ਦੇ ਉੱਤੇ ਕਿਸੇ ਕਿਸਮ ਦੀ ਜਿਹੜੀ ਵਾਰਨਿੰਗ ਨਹੀਂ ਲਿਖੀ ਹੁੰਦੀ, ਇਸ ਲਈ ਲੋਕਾਂ ਨੂੰ ਅਗਾਹ ਨਹੀਂ ਕੀਤਾ ਜਾ ਸਕਦਾ, ਜਦਕਿ ਡੱਬੀ ਦੇ ਉੱਤੇ ਪ੍ਰਿੰਟ ਹੁੰਦੀ ਹੈ ਵਾਰਨਿੰਗ। ਹੁਣ ਜਿਹਨੇ ਸਿਗਰਟ ਪੀਣੀ ਉਹ ਵਾਰਨਿੰਗ ਨੂੰ ਦਰਕਨਾਰ ਕਰਕੇ ਪੀਂਦਾ। ਔਰ ਜਿਹਨੇ ਇੱਕ ਸਿਗਰਟ ਲੈਣੀ ਆ, ਇੱਕ ਸਵੇਰੇ ਲੈ ਲਈ, ਇੱਕ ਦੁਪਹਿਰੇ, ਸ਼ਾਮੀ 3 ਲੈ ਲਈਆਂ, ਮੰਨ ਲਓ ਜੇ ਉਹਨੂੰ ਥੋੜ੍ਹੀ ਆਦਤ ਹੈ ਤੇ ਉਹ ਫਿਰ ਜੁਗਾੜ ਕਰੇਗਾ ਕਿ ਪੂਰੀ ਡੱਬੀ ਲੈ ਲਈ ਜਾਏ। ਉੱਦਾਂ ਤਾਂ ਮਿਲਣੀ ਨਹੀਂ। ਜਿਹੜਾ ਸਮੋਕਰ ਹੈ ਉਹ ਜਾਂ ਤਾਂ ਮਨੋਂ ਫੈਸਲਾ ਕਰੇ ਕਿ ਉਹਨੂੰ ਛੱਡਣਾ, ਜਾਂ ਫਿਰ ਏਦਾਂ ਦੀ ਸਖਤ ਪਾਬੰਦੀ ਹੋਵੇ ਤਾਂ ਉਹਨੂੰ ਕਿਤੇ ਮਿਲੇ ਹੀ ਨਾ, 2-4 ਦਿਨ ਔਖਾ ਹੋਊਗਾ, 10 ਦਿਨ ਆਪੇ ਹਟ ਜਾਊਗਾ। ਹੁਣ ਮਿਲ ਤਾਂ ਰਹੀ ਆ, ਉਹ ਡੱਬੀ ਮਿਲ ਰਹੀ ਹੈ, ਡੱਬੀ 'ਚ 12 ਸਿਗਰਟ ਹੈ ਜੀ। ਜਿਹੜਾ 3 ਸਿਗਰਟਾਂ ਪੀਂਦਾ ਸੀ ਉਹ ਦਿਹਾੜੀ ਦੀਆਂ ਹੁਣ 12 ਪੀਆ ਕਰੇਗਾ। ਉਹ ਆਪੀ ਕਿਤੇ ਪ੍ਰਬੰਧ ਕਰੇਗਾ। ਜਿੱਦਾਂ ਸਾਡੇ ਪੰਜਾਬ 'ਚ ਡਰੱਗ ਵਾਲੇ ਆ, 3-3 ਹਜ਼ਾਰ ਨੂੰ ਚਿੱਟੇ ਦੀ ਛੋਟੀ ਜਿਹੀ ਪੁੜੀ ਮਿਲਦੀ ਹੈ, ਜਿਹੜਾ ਬਹੁਤ ਮਸ਼ਹੂਰ ਹੈ ਚਿੱਟਾ ਜੀ ਜੀ। 3-3 ਹਜ਼ਾਰ ਉਹ ਵੀ ਤਾਂ ਲੋਕ ਪਤਾ ਪੈਦਾ ਕਰਦੇ ਹੈ ਕਿ ਤੂੰ ਕਿਸੇ ਦਾ ਕੋਈ ਸਮਾਨ ਚੱਕ ਲਿਆ, ਵੇਚਤਾ, ਭਾਂਡਾ ਜਿਹੜਾ ਚੱਕ ਲਿਆ, ਆਪਣੇ ਘਰ ਦੇ ਗਹਿਣੇ ਵੇਚਤੇ, ਆਪਣੀ ਮਾਂ ਦੇ ਗਹਿਣੇ ਵੇਚਤੇ। ਇੱਥੇ ਸਿਗਰਟ ਦੇ ਜਿਹੜੇ ਆਦੀ ਆ ਉਹ ਵੀ ਪੂਰਾ ਪੈਕਟ ਲਿਆ ਕਰਨਗੇ, ਫਿਰ ਤਾਂ ਉਹ ਤਾਂ 3 ਦੀ ਥਾਂ ਦੇ ਉੱਤੇ 12 ਸਿਗਰਟਾਂ ਪਿਆ ਕਰਨਗੇ ਦਿਨ 'ਚ। ਇਹ ਤਾਂ ਹੋਰ ਜ਼ਿਆਦਾ ਮੈਂ ਸਮਝਦਾ, ਕਈ ਲੋਕ ਇਹਦੀ ਤਾਰੀਫ ਕਰਦੇ, ਮੈਂ ਸਮਝਦਾ ਮੇਰੀ ਧਾਰਨਾ ਇਹ ਹੈ ਕਿ ਇਹ ਸਗੋਂ ਹੋਰ ਜ਼ਿਆਦਾ ਲੋਕਾਂ ਦੇ ਵਿੱਚ ਫੈਲਾ ਜਾਂਦਾ ਹੋਏਗਾ। ਅੱਛਾ, ਮਸਲਾ ਇਹ ਹੈ ਵੀ ਸਰਕਾਰ ਛੱਡਦੀ ਕਿਉਂ ਨਹੀਂ? ਸਰਕਾਰ ਸੱਚਮੁੱਚ ਜੇ ਚਾਹੁੰਦੀ ਹੈ ਕਿ ਜਿਹੜੀ ਹੈ ਬਹੁਤ ਜ਼ਿਆਦਾ ਨੁਕਸਾਨਦੇਹ ਹੈ ਤੇ 10 ਲੱਖ ਲੋਕ ਜਿਹੜੇ ਆ ਹਰ ਸਾਲ ਇਹਨਾਂ ਮਰ ਜਾਂਦੇ ਆ ਭਾਰਤ ਦੇ ਵਿੱਚ, ਤੇ ਪਰ ਸਰਕਾਰ ਇਸ ਕਰਕੇ ਨਹੀਂ ਛੱਡਦੀ ਕਿਉਂਕਿ ਸਰਕਾਰਾਂ ਨੂੰ ਓਵਰਆਲ ਸਿਗਰਟ ਤੋਂ ਜਿਹੜਾ ਆ 12,000 ਕਰੋੜ ਰੁਪਏ ਦਾ ਟੈਕਸ ਮਿਲਦਾ ਜੀ। ਦੂਜੀ ਗੱਲ, ਪਿੱਛੇ ਇਹਨਾਂ ਦੀ ਤੰਬਾਕੂ ਲੌਬੀ ਹੈ। ਉਹ ਲੌਬੀ ਜਿਹੜੀ ਆ ਉਹ ਕਮਿਸ਼ਨ ਤੁਹਾਨੂੰ ਪਤਾ ਹੀ ਥੱਲੇ ਤੱਕ ਉੱਤੇ ਤੱਕ ਸਾਰਾ ਕੁਝ ਚੱਲਦਾ ਜੀ ਜੀ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਸਲਾ ਹੈ। ਦੂਜਾ, ਜਿੱਦਾਂ 5 ਵਿਧਵਾਵਾਂ ਨੇ ਵੀ ਇੱਕ ਐਪਲੀਕੇਸ਼ਨ ਦੀ ਲਿਖੀ ਹੈ, ਚਿੱਠੀ ਪ੍ਰਧਾਨ ਮੰਤਰੀ ਨੂੰ, ਬਈ ਤੁਸੀਂ ਕਿਉਂ ਨਹੀਂ ਇਹਨੂੰ ਰੋਕਦੇ? ਪਰ ਇਹ ਰੋਕਣਾ ਇਸ ਕਰਕੇ ਨਹੀਂ ਕਿ ਜਿੱਦਾਂ ਮੈਂ ਜ਼ਿਕਰ ਕੀਤਾ ਕਿ 12,000 ਕਰੋੜ ਰੁਪਏ ਤਾਂ ਉੱਦਾਂ ਹੀ ਜਿਹੜਾ ਰੈਵਨਿਊ ਇਹਨਾਂ ਨੂੰ ਆਉਂਦਾ। ਬਾਕੀ ਜਿਹੜੀ ਤੰਬਾਕੂ ਲਾਬੀ ਹੈ ਉਹ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਉਹਨੂੰ ਕਰਪਟ ਕਰਕੇ ਰੱਖਦੀ ਹੈ। ਸੋ ਇਹ ਸਰਕਾਰ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਹੈ, ਇਹਨੇ ਕੁਝ ਇੱਦਾਂ ਦੇ ਕੰਮ ਕਰਨੇ ਆ ਜਾਂ ਕੀਤੇ ਆ ਜਿਹੜੇ ਦੇਖਣ ਨੂੰ ਤਾਂ ਲੱਗਦਾ ਵੀ ਬਹੁਤ ਵਧੀਆ ਕਰਤਾ ਜੀ, ਮਹਾਰਾਸ਼ਟਰ 'ਚ ਖੁੱਲ੍ਹੀ ਸਿਗਰਟ ਵੇਚਣ ਤੇ ਰੋਕ ਲਾਤਾ, ਪਰ ਅਸਲੀ ਮੰਤਵ ਕੀ ਹੈ ਉਹ ਇਹਨਾਂ ਗੱਲਾਂ 'ਚ ਤੁਸੀਂ ਫੜ ਲਿਆ ਹੋਣਾ ਜੀ 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 ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਸਮਾਜਿਕ ਤੌਰ ਦੇ ਉੱਤੇ ਜਿਸ ਤਰੀਕੇ ਨਾਲ ਮਾਹੌਲ ਬਣਿਆ ਹੋਇਆ ਉਸ ਨੂੰ ਲੈ ਕੇ, ਇੱਕ ਪਾਸੇ ਹਰਿਆਣੇ ਤੋਂ ਵਿੱਚ ਖਬਰ ਆ ਰਹੀ ਹੈ ਵੀ ਇੱਕ ਨਾਬਾਲਗ ਲੜਕੀ ਦੇ ਨਾਲ ਉੱਥੇ ਕਿਸੇ ਨੇ ਬਲਾਤਕਾਰ ਕੀਤਾ, ਜਿਸ ਦੇ ਵਿੱਚ ਉਸ ਪਿੰਡ ਦੀ ਜਿਹੜੀ ਪੰਚਾਇਤ ਆ ਉਹਨਾਂ ਮੁੰਡਿਆਂ ਨੂੰ, ਬਲਾਤਕਾਰੀਆਂ ਨੂੰ ਬਚਾਉਣ ਦੀ ਗੱਲ ਕਰ ਰਹੀ ਆ। 5 ਜੁੱਤੀਆਂ ਮਾਰ ਦਿਓ, ਕਹਿੰਦੇ 50,000 ਰੁਪਈਆ ਜੁਰਮਾਨਾ ਦੇ ਦਿਓ। ਅਤੇ ਨਾਲ ਹੀ ਚੰਡੀਗੜ੍ਹ ਤੋਂ ਵੀ ਇਹ ਖਬਰ ਆਉਂਦੀ ਆ ਵੀ ਪੂਰੀ ਰਾਤ ਕੁੜੀਆਂ ਮੁੰਡੇ ਨਸ਼ੇ ਦੇ ਵਿੱਚ ਧੁੱਤ ਰਹੇ, ਡਰੱਗ ਕਰਦੇ ਰਹੇ। ਦਿਨ ਨੂੰ ਫਿਰ ਜਿਹੜੀਆਂ ਜੀ ਗੋਲੀਆਂ ਚੱਲ ਗਈਆਂ, ਇੱਕ ਲੜਕੀ ਆ ਉਸ ਦੇ ਵੀ ਜਿਹੜੀਆਂ ਆ ਉਹ ਗੋਲੀ ਲੱਗੀ। ਸੋ ਕਿਸ ਪਾਸੇ ਨੂੰ ਇਹ ਜਿਹੜਾ ਸਮਾਜ ਆ ਵੱਧਦਾ ਜਾ ਰਿਹਾ ਹੈ? ਦੇਖੋ, ਭਾਰਤੀ ਸਮਾਜ ਅੱਜ ਬਹੁਤ ਜ਼ਿਆਦਾ ਸੰਕਟ 'ਚ ਹੈ। ਇਹ 2 ਘਟਨਾਵਾਂ ਭਾਰਤ ਦੇ ਦੋ ਚਿਹਰੇ ਦਿਖਾਉਂਦੀਆਂ। ਇੱਕ ਤਾਂ ਮੱਧਯੁਗੀ ਮਾਨਸਾ ਦਿਖਾਉਂਦੀ ਹੈ, ਜਿਹੜੀ ਬੱਲਭਗੜ੍ਹ ਦੇ ਨੇੜੇ 48 ਨਹੀਂ ਮਾਫ਼ ਕਰਨਾ, ਪਿੰਡ ਦਾ ਨਾਮ ਭੁੱਲ ਗਿਆ। ਬੱਲਭਗੜ੍ਹ ਦੇ ਨੇੜੇ ਇੱਕ ਪਿੰਡ ਹੈ ਜਿੱਥੇ ਦੀ ਇਹ ਘਟਨਾ ਹੈ। ਉੱਥੇ ਇੱਕ ਬਾਲੜੀ ਜਿਹੜੀ ਨਾਬਾਲਗ ਬੱਚੀ ਹੈ
ਉਹ ਗੁਆਂਢ ਚੋਂ ਪਾਣੀ ਲੈਣ ਗਈ ਤਾਂ ਉੱਥੇ ਉਹਦੇ ਰਿਸ਼ਤੇ ਚੋਂ ਭਰਾ ਜਿਹੜੇ ਲੱਗਦੇ ਉਹਨਾਂ ਰੇਪ ਕਰਦੇ ਆ, ਪੁਲਿਸ 'ਚ ਕੇਸ ਦਰਜ ਹੋ ਜਾਂਦਾ। ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਇਹਦੇ ਵਿੱਚ ਵੀ ਪੰਚਾਇਤ ਜਿਹੜੀ ਹੈ ਉਹ ਕੋਸ਼ਿਸ਼ ਕਰਦੀ ਹੈ ਕਿ ਸਾਰਾ ਮਸਲਾ ਜਿਹੜਾ ਇੱਥੇ ਰਫਾ ਦਫਾ ਕਰ ਦਿੱਤਾ ਜਾਏ ਤੇ ਪੰਚਾਇਤ 'ਚ ਬੈਠ ਕੇ ਉਹਨਾਂ ਤੇ ਪ੍ਰੈਸ਼ਰ ਬਣਾ ਲਿਆ ਜਾਂਦਾ ਹੈ ਕਿ 5 ਜੁੱਤੀਆਂ ਮਾਰਾਂਗੇ ਮੁੰਡਿਆਂ ਦੇ ਤੇ 50,000 ਰੁਪਏ ਜੁਰਮਾਨਾ ਪੀੜਤ ਨੂੰ ਮਿਲੇਗਾ। ਇਹ ਹੁਣ ਅਸੀਂ ਕੇਸ ਸੋਸਾਇਟੀ 'ਚ ਰਹਿ ਰਹੇ, ਹਰਿਆਣਾ ਕਿਸੇ ਨੇ ਪੰਜਾਬ ਦਾ ਹਿੱਸਾ ਸੀ, ਪੰਜਾਬ 'ਚ ਕਦੇ ਕਦੇ ਇੱਦਾਂ ਦੀ ਘਟਨਾ ਵਾਪਰਦੀ ਹੈ। ਪਰ ਆਹ ਜਿਹੜੀ ਘਟਨਾ ਹੈ ਹਰਿਆਣੇ ਦੀ ਹੈ, ਹਰਿਆਣੇ 'ਚ ਖਾਪ ਪੰਚਾਇਤਾਂ ਜਾਂ ਚੌਧਰੀ ਜਿਹੜੇ ਆ ਕਿੱਦਾਂ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਉਂਦੇ ਆ, ਉਹ ਇਸ ਘਟਨਾ ਤੋਂ ਪਤਾ ਲੱਗਦਾ। ਔਰ ਇੱਕ ਤਾਂ ਇਹ ਘਟਨਾ ਆ ਜਿਹਦੇ ਤੇ ਪੁਲਿਸ ਵੀ ਹੁਣ ਚੁੱਪ ਹੈ, ਪੁਲਿਸ ਕੁਝ ਨਹੀਂ ਕਰ ਰਹੀ ਤੇ ਚੌਧਰੀਆਂ ਨੇ ਆਪਣੇ ਤਰੀਕੇ ਦੇ ਨਾਲ ਸਾਰਾ ਮਸਲਾ ਮੈਨੇਜ ਕਰ ਲਿਆ। ਜੇ ਤੋਂ ਪਤਾ ਲੱਗਦਾ ਕਿ ਅਸੀਂ ਰੇਪਿਸਟ ਜਿਹੜੇ ਲੋਕ ਆ ਸਾਡੇ ਸਮਾਜ ਦੇ ਵਿੱਚ ਹਾਲੇ ਵੀ ਇੱਦਾਂ ਦੇ ਕਹਿ ਲਓ ਵੀ ਐਲੀਮੈਂਟ ਬੈਠੇ ਜਿਹੜੇ ਰੇਪਿਸਟ ਨੂੰ ਬਚਾਉਣ ਦੀ ਹਰ ਵਾਹ ਲਾਉਂਦੇ ਆ। ਮੁੰਡਿਆਂ ਦਾ ਕੀ ਗਿਆ? ਉਹਨਾਂ ਦਾ ਕੁਛ ਨਹੀਂ ਗਿਆ, 5 ਜੁੱਤੀਆਂ ਖਾ ਲਈਆਂ। ਮੈਨੂੰ ਯਾਦ ਹੈ ਮੇਰੇ ਪਿੰਡ ਦੇ ਵਿੱਚ ਦੇਰ ਦੀ ਗੱਲ ਹੈ, ਮੇਰੇ ਪਿੰਡ 'ਚ ਇੱਕ ਨੌਜਵਾਨ ਨੇ ਇੱਧਰ ਲੜਕੀਆਂ ਨੂੰ ਛੇੜਿਆ, ਪੰਚਾਇਤ ਬਿਠਾ ਲਈ ਗਈ। ਛੇੜਿਆ ਸੀ, ਕੋਈ ਇਸ ਤਰ੍ਹਾਂ ਸੀਰੀਅਸ ਮਸਲਾ ਭਾਵੇਂ ਨਹੀਂ ਸੀ, ਪਰ ਉਦੋਂ ਮੈਂ ਖੁਦ ਦੇਖਿਆ ਕਿ ਉਹ ਮੁੰਡੇ ਦੇ ਜਦੋਂ ਜੁੱਤੀਆਂ ਮਾਰੀਆਂ ਗਈਆਂ ਤੇ 500 ਜੁੱਤੀਆਂ ਪੈਣ ਤੋਂ ਬਾਅਦ ਕਹਿੰਦਾ ਜੀ ਸਰਪੰਚ ਸਾਹਿਬ ਹੁਣ ਮੈਨੂੰ ਜਾ ਲੈਣ ਦਿਓ ਜੀ, ਮੈਂ ਤਾਂ ਜਾ ਕੇ ਫੇਰ ਕਹਿੰਦਾ ਕਾਲਜ ਜਾਣਾ ਆ ਤੇ ਕਾਲਜ ਜਾ ਕੇ ਮੈਂ ਉੱਥੇ ਜਾ ਕੇ ਮਤਲਬ ਜੋ ਕਰਦਾ ਹੈ ਉਹੀ ਕੁਝ ਕਰਨਾ ਹੈ। ਯਾਨੀ ਐਡੀ ਢੀਠਤਾਈ ਯਾਨੀ ਸਾਡੇ ਸਮਾਜ ਦੇ ਵਿੱਚ ਬੈਠੀ ਹੈ ਜੀ। ਤੇ ਇਹ ਹਰਿਆਣੇ ਦੀ ਘਟਨਾ ਇਹ ਦਰਸਾਉਂਦੀ ਹੈ ਕਿ ਅਸੀਂ ਜਿੱਦਾਂ ਮੱਧ ਯੁੱਗੀ ਅਸੀਂ 300-400 ਸਾਲ ਪੁਰਾਣੇ ਕਿਤੇ ਦੇਸ਼ 'ਚ ਰਹਿ ਰਹੇ ਹੋਈਏ ਜਿੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ। ਦੂਜੇ ਪਾਸੇ ਅਲਟਰਾ ਮਾਡਰਨ ਘਟਨਾ ਹੈ, ਮਤਲਬ ਚੰਡੀਗੜ੍ਹ ਦੇ ਡਿਸਕੋ ਦੇ ਵਿੱਚ 3-3, 4-4 ਵਜੇ ਤੱਕ ਡਿਸਕੋ ਕਲਚਰ ਇੱਥੇ ਇੰਨਾ ਹਾਵੀ ਹੋਵੇਗਾ, ਜਦਕਿ ਸਾਡਾ ਮੈਟਰੋ ਸਿਟੀ ਨਹੀਂ ਹੈ ਇਹ। ਮੈਟਰੋ ਸਿਟੀ 'ਚ ਕੀ ਹਾਲ ਹੋਊਗਾ ਤੁਸੀਂ ਦੇਖ ਸਕਦੇ ਹੋ। ਮੈਟਰੋ ਸਿਟੀ ਜਿਹੜੇ ਆ ਦਿੱਲੀ ਜਾਂ ਕਲਕੱਤਾ ਜਾਂ ਬੰਬੇ, ਉਹਨਾਂ ਸ਼ਹਿਰਾਂ 'ਚ ਕੀ ਹਾਲ ਹੋਊਗਾ ਜੇ ਚੰਡੀਗੜ੍ਹ ਵਰਗੇ ਸਾਫ਼ ਸੁਥਰੇ ਤੇ ਕਾਫੀ ਜ਼ਿਆਦਾ ਕਲਚਰਡ ਸ਼ਹਿਰ ਦੇ ਵਿੱਚ ਵੀ ਇੱਦਾਂ ਦੀਆਂ ਘਟਨਾਵਾਂ ਵਾਪਰਨ ਲੱਗ ਪਈਆਂ ਵੀ 3-3, 4-4 ਵਜੇ ਤੱਕ ਡਿਸਕੋ ਜਾਂਦੇ ਬੱਚੇ, ਕੁੜੀਆਂ ਵੀ ਮੁੰਡੇ ਵੀ। ਉਹ ਕੁੜੀਆਂ ਕਿੱਦਾਂ ਜਾਂਦੀਆਂ ਹੋਣਗੀਆਂ ਆਪਣੇ ਮਾਪਿਆਂ ਨੂੰ ਕੀ ਕਹਿ ਕੇ ਜਾਂਦੀਆਂ ਹੋਣਗੀਆਂ, ਮੁੰਡੇ ਵੀ ਅਲੂਣੀ ਉਮਰ ਦੇ ਮੁੰਡੇ ਆ ਉਹ ਵੀ ਜਾਂਦੇ ਆ। ਫਿਰ 4-4 ਵਜੇ ਤੱਕ ਉੱਥੇ ਖੱਪ ਪੈਂਦੀ ਆ, ਡਰੱਗ ਲੈਂਦੇ ਆ, ਫਿਰ ਗੋਲੀਆਂ ਚੱਲਦੀਆਂ। ਅਸੀਂ ਕਿਸ ਸਮਾਜ 'ਚ ਰਹਿ ਗਏ? ਇੱਕ ਪਾਸੇ ਹਰਿਆਣੇ ਦਾ ਮੱਧਯੁਗੀ ਸਮਾਜ ਹੈ, ਇੱਕ ਪਾਸੇ ਚੰਡੀਗੜ੍ਹ ਦਾ ਅਲਟਰਾ ਮਾਡਰਨ ਸੁਸਾਇਟੀ ਅਸੀਂ ਇੱਥੇ ਪਹੁੰਚ ਗਏ ਹਾਂ ਤੇ ਵਿੱਚ ਦਾ ਰਸਤਾ ਇੱਥੇ ਕੋਈ ਨਹੀਂ ਜੀ। ਚੰਗੀਆਂ ਕਦਰਾਂ ਕੀਮਤਾਂ ਨੂੰ ਪਰਦਾਇਆ ਹੋਇਆ ਜਿਹੜੀ ਸੁਸਾਇਟੀ ਜਿਹੜੀ ਹੈ ਉਹ ਬਣਨੀ ਚਾਹੀਦੀ ਹੈ। ਜਿਹੜਾ ਕੱਲ੍ਹ ਹੈ ਅੱਜ ਤੋਂ ਬਿਹਤਰ ਹੋਵੇ, ਇੱਦਾਂ ਦਾ ਸਮਾਜ ਸਾਡਾ ਉਸਰਨਾ ਚਾਹੀਦਾ ਹੈ। ਉਹਦੇ ਵੱਲ ਕਿਸੇ ਦਾ ਕੋਈ ਯਤਨ ਨਹੀਂ ਹੈ। ਅਖਬਾਰਾਂ 'ਚ 2 ਦਿਨ ਚਰਚਾ ਹੋ ਜਾਂਦੀ ਹੈ, ਅਸੀਂ ਵੀ ਗੱਲਾਂ ਕਰਦੇ ਹਾਂ, ਪਰ ਇਹ ਸੁਸਾਇਟੀ ਇੱਦਾਂ ਜਾ ਰਹੀ ਹੈ ਯਾਨੀ 2 ਬਿਲਕੁਲ ਉਲਟ ਸਿਰਿਆਂ ਦੇ ਉੱਤੇ ਭਾਰਤੀ ਸਮਾਜ ਖੜਾ ਹੈ ਤੇ ਇਹ ਵਿਸਫੋਟਕ ਸਥਿਤੀ ਹੈ, ਵਿਸਫੋਟਕ ਸਥਿਤੀ ਹੈ, ਧਮਾਕਾਖੇਜ ਸਥਿਤੀ ਹੈ ਜਿਹਦੇ ਨੁਕਸਾਨ ਭਵਿੱਖ ਦੇ ਵਿੱਚ ਭਾਰਤ ਦੀ ਨਵੀਂ ਪੀੜ੍ਹੀ ਨੂੰ ਜਿਹੜੇ ਆ ਬਹੁਤ ਵੱਡੇ ਪੱਧਰ ਤੇ ਹੋਣ ਵਾਲੇ ਆ। ਇਹ ਚੇਤਾਵਨੀ ਅੱਜ ਦੇ ਸਮੇਂ ਦੀ ਹੈ। ਇਹਦੀ ਚਿੰਤਾ ਸਾਰਿਆਂ ਨੂੰ ਆ, ਚਿੰਤਾ ਸਾਰੇ ਕਰਦੇ ਆ, ਪਰ ਚਿੰਤਨ ਕਿਤੇ ਨਹੀਂ ਹੈ। ਇਹ ਸਾਡੀ ਬਹੁਤ ਵੱਡੀ ਤਰਾਸਦੀ ਹੈ ਜੀ। ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੁਸ਼ੀਲ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਜਿਹੜੀ ਇਹ ਜਾਣਕਾਰੀ ਸਾਡੇ ਨਾਲ ਸਾਂਝੀਆਂ ਕੀਤੀਆਂ। ਬਹੁਤ ਬਹੁਤ ਧੰਨਵਾਦ। ਅਗਲੇ ਬੁਲਟਨ ਤੱਕ ਲਈ ਮਿਹਰਬਾਨੀ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ। ਸੋ ਤੇ ਸੁਣ ਰਹੇ ਸੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਇੱਕ ਵਾਰੀ ਫਿਰ ਬਹੁਤ ਪਿਆਰ ਸਤਿਕਾਰ ਸਹਿ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।